ਕਰਤਾਰਪੁਰ ਰਾਹਦਾਰੀ ਦੇ ਮਾਮਲੇ ਤੇ ਪਾਕਿਸਤਾਨ ਦਾ ਭਾਰਤ ਨੂੰ ਜਵਾਬ। ਮੁਲਕ 'ਚ ਚੱਲਦੀ ਲੋਡ ਸ਼ੈਡਿੰਗ ਤੇ ਵਜ਼ੀਰ ਆਜ਼ਮ ਸ਼ਹਿਬਾਜ਼ ਸ਼ਰੀਫ ਹੋਰਾਂ ਦਾ ਨੋਟਿਸ। ਸ਼ਰਤਾਂ ਨਾਲ ਗੰਢੀ IMF ਦੀ ਮੰਗ ਮੁਤਾਬਕ ਪਾਕਿਸਤਾਨੀ ਸਰਕਾਰ ਕਰਜ਼ੇ ਦੀ ਉਮੀਦਵਾਰ। ਗਵਰਨਰ ਪੰਜਾਬ ਨੇ ਹਮਜ਼ਾ ਸ਼ਹਿਬਾਜ਼ ਕੋਲੋਂ ਮਰਤਬੇ ਦੀ ਸਹੁੰ ਨਾ ਲਈ। ਉਸਮਾਨ ਬੁਜ਼ਦਾਰ ਹੋਰੀ ਫੇਰ ਮੰਜ਼ਰ ਤੇ। ਘਰਵਾਲੀ ਨੂੰ ਕਤਲ ਕਰ ਦਿਓ, ਪੁਲਿਸ ਨੂੰ ਥੋੜੇ ਜਿਹੇ ਪੈਸੇ ਲਾਓ ਤੇ ਬਰੀ ਹੋ ਜਾਓ। ਜਸਟਿਸ ਫਾਇਜ਼ ਈਸਾ। ਸ੍ਰੀਲੰਕਨ ਸ਼ਹਿਰੀ ਦੇ ਕਤਲ ਦਾ ਮੁਲਜ਼ਮ ਹਾਈ ਕੋਰਟ ਅਪੀਲ 'ਚ। ਇਹ ਪੰਜਾਬੀ ਰੇਡੀਓ USA ਹੈ। ਪਾਕਿਸਤਾਨ ਤੋਂ ਖਬਰਾਂ ਨਾਲ ਮੈਂ ਹਾਂ ਪਰਵੀਨ ਮਸੂਦ। ਵਧੇਰੀ ਜਾਣਕਾਰੀ ਵਾਸਤੇ ਪੰਜਾਬੀ ਰੇਡੀਓ USA ਦੇ ਪੇਜ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਬੈਲ ਦੇ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਣਾ। ਪਾਕਿਸਤਾਨੀ ਫੌਰਨ ਆਫਿਸ ਮੁਜਬ ਭਾਰਤ ਨੂੰ ਕਰਤਾਰਪੁਰ ਰਾਹਦਾਰੀ ਪਹਿਲੇ ਦਿਨ ਤੋਂ ਖਟਕ ਰਹੀ ਹੈ ਤੇ ਉਹ ਇਹਨੂੰ ਬਦਨਾਮ ਕਰਨ ਦਾ ਕੋਈ ਮੌਕਾ ਹੱਥੋਂ ਜਾਣ ਨਹੀਂ ਦਿੰਦਾ। ਫੌਰਨ ਆਫਿਸ ਵੱਲੋਂ ਆਖਣਾ ਸੀ ਕਿ ਭਾਰਤ ਨੂੰ ਉਹਨਾਂ ਮਾਮਲਿਆਂ ਵੱਲ ਤਵੱਜੋ ਦੇਣੀ ਚਾਹੀਦੀ ਏ ਜੋ ਇਸ ਵੇਲੇ ਭਾਰਤ 'ਚ ਮੁਸਲਮਾਨਾਂ ਨਾਲ ਵਾਪਰਦੇ ਪਏ ਨੇ। ਸੁਣਨ ਵਾਲਿਆਂ ਨੂੰ ਦੱਸਦੇ ਚਾਹੀਏ ਕਿ ਕਰਤਾਰਪੁਰ ਰਾਹੀਂ ਪਾਕਿਸਤਾਨ 'ਚ ਐਂਟਰੀ ਫ੍ਰੀ ਹੈ, ਪਰ ਭਾਰਤ 'ਚ ਜਾਣ ਵਾਸਤੇ ਕਰਤਾਰਪੁਰ ਰਾਹਦਾਰੀ ਤੇ ਵੀਜ਼ੇ ਦੀ ਲੋੜ ਪੈਂਦੀ ਹੈ। ਪਹਿਲੋਂ ਹੀ ਕਰੋਨਾ ਕਾਰਨ ਕਰਤਾਰਪੁਰ ਰਾਹਦਾਰੀ 2 ਸਾਲ ਬੰਦ ਰਹੀ, ਪਰ ਹੁਣ ਭਾਰਤ ਵੱਲੋਂ ਲੱਗੇ ਇਲਜ਼ਾਮ ਨੂੰ ਪਾਕਿਸਤਾਨੀ ਫੌਰਨ ਆਫਿਸ ਨੇ ਨਿੰਦਿਆ ਹੈ ਤੇ ਸਖਤ ਅੱਖਰਾਂ 'ਚ ਇਹਦੀ ਨਿੰਦਿਆ ਕੀਤੀ ਹੈ ਤੇ ਆਖਿਆ ਹੈ ਕਿ ਇਹ ਸਭ ਇਲਜ਼ਾਮ ਗਲਤ ਤੇ ਬੇਬੁਨਿਆਦ ਨੇ। ਪਾਕਿਸਤਾਨ ਨੇ ਕਰਤਾਰਪੁਰ ਰਾਹਦਾਰੀ ਬਾਰੇ ਭਾਰਤ ਵੱਲੋਂ ਲਾਏ ਗਏ ਸਾਰੇ ਇਲਜ਼ਾਮਾਂ ਨੂੰ ਰੱਦ ਕਰ ਦਿੱਤਾ ਹੈ। ਭਾਰਤ ਦਾ ਆਖਣਾ ਸੀ ਕਿ ਕਰਤਾਰਪੁਰ ਰਾਹਦਾਰੀ ਬਸ ਧਾਰਮਿਕ ਮਾਮਲਿਆਂ ਵਾਸਤੇ ਬਣੀ ਸੀ, ਪਰ ਪਾਕਿਸਤਾਨ 'ਚ ਇਹਨੂੰ ਕਾਰੋਬਾਰੀ ਅਤੇ ਖੁਫੀਆ ਏਜੰਸੀਆਂ ਦੇ ਕੰਮਾਂ ਕਾਰਾਂ ਲਈ ਵਰਤਿਆ ਜਾ ਰਿਹਾ ਹੈ। ਪਾਕਿਸਤਾਨ ਵੱਲੋਂ ਇਹਨੂੰ ਰਾਹਦਾਰੀ ਦਾ ਨਾਂ ਦਿੱਤਾ ਗਿਆ ਸੀ, ਜਦ ਕਿ ਭਾਰਤੀ ਮੀਡੀਆ ਤੇ ਚੱਲਣ ਵਾਲੀਆਂ ਖਬਰਾਂ 'ਚ ਆਖਿਆ ਗਿਆ ਹੈ ਕਿ ਬਾਕਾਇਦਾ ਰੋਟਰੀ ਕਲੱਬ ਦਾ ਇੱਕ ਇਕੱਠ ਇਸ ਰਾਹਦਾਰੀ ਤੇ ਹੋਇਆ ਹੈ ਤੇ ਇਹ ਗੱਲ ਪਿਛਲੇ ਮਹੀਨੇ ਦੀ ਹੈ ਅਤੇ ਪਾਕਿਸਤਾਨੀ ਇੰਟੈਲੀਜੈਂਸ ਏਜੰਸੀਆਂ ਇਹਨੂੰ ਖੁਫੀਆ ਕਾਰਵਾਈਆਂ ਲਈ ਵਰਤ ਰਹੀਆਂ ਨੇ, ਜੋ ਕਿ ਮੰਦੀ ਗੱਲ ਹੈ। ਹੁਣ ਪਾਕਿਸਤਾਨੀ ਫੌਰਨ ਆਫਿਸ ਨੇ ਇਸ ਮੌਕੇ ਤੇ ਆਪਣਾ ਰੱਦੇ ਅਮਲ ਵਿਖਾਇਆ ਹੈ ਤੇ ਭਾਰਤ ਵੱਲੋਂ ਲੱਗੇ ਇਲਜ਼ਾਮਾਂ ਨੂੰ ਮੁਲਕ ਭਰ 'ਚ ਚੱਲਦੀ ਲੋਡ ਸ਼ੈਡਿੰਗ ਨੇ ਅੱਤ ਮਚਾਈ ਹੋਈ ਹੈ ਤੇ ਇਸ ਵੇਲੇ ਮੁਲਕ ਭਰ 'ਚੋਂ ਕਈ ਘੰਟੇ ਬਿਜਲੀ ਬੰਦ ਰਹਿਣ ਦੀਆਂ ਇਤਲਾਹਾਂ ਮਿਲ ਰਹੀਆਂ ਨੇ। ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਰੀ ਇਸ ਮਾਮਲੇ ਤੇ ਖੂਬ ਨਸਪਚ ਕਰ ਰਹੇ ਨੇ ਅਤੇ ਸਖਤ ਗੁੱਸੇ 'ਚ ਨੇ। ਉਹਨਾਂ ਨੇ ਬਿਜਲੀ ਦੇ ਮਹਿਕਮੇ ਦੇ ਜ਼ਿੰਮੇਦਾਰਾਂ ਨਾਲ ਮੁਲਾਕਾਤਾਂ ਵੀ ਕੀਤੀਆਂ ਨੇ। ਉਹਨਾਂ ਦਾ ਆਖਣਾ ਹੈ ਕਿ ਆਉਂਦੇ ਮਈ ਦੇ ਮਹੀਨੇ 'ਚ ਬਿਜਲੀ ਦੀ ਪੈਦਾਵਾਰ ਦੇਣ ਵਾਲੇ ਸਭ ਪਲਾਂਟ ਚਾਲੂ ਕੀਤੇ ਜਾਣ ਅਤੇ ਬਿਜਲੀ ਦੇ ਇਸ ਕਾਲ ਨੂੰ ਦੂਰ ਕੀਤਾ ਜਾਏ। ਮੁਲਕ 'ਚ ਲੰਮੀ ਲੋਡ ਸ਼ੈਡਿੰਗ ਬਰਦਾਸ਼ਤ ਨਹੀਂ ਕਰਾਂਗੇ। ਆਪਣੇ ਸੁਣਨ ਵਾਲਿਆਂ ਨੂੰ ਦੱਸਦੇ ਚਾਹੀਏ ਕਿ ਇਸ ਵੇਲੇ ਪਾਕਿਸਤਾਨ 'ਚ ਬਿਜਲੀ ਦੀ ਪੈਦਾਵਾਰ 'ਚ ਜਿਹੜਾ ਘਾਟਾ ਆ ਰਿਹਾ ਹੈ ਉਹ 7000 ਮੈਗਾਵਾਟ ਤੋਂ ਟੱਪ ਗਿਆ ਹੈ, ਜਿਸ ਦੇ ਕਾਰਨ ਮੁਲਕ ਦੇ ਕਈ ਇਲਾਕਿਆਂ 'ਚ ਕਈ ਘੰਟੇ ਦੀ ਲੋਡ ਸ਼ੈਡਿੰਗ ਹੋ ਰਹੀ ਹੈ ਅਤੇ ਰੋਜ਼ਿਆਂ ਦੇ ਮਹੀਨੇ 'ਚ ਸਹਿਰੀ ਅਤੇ ਅਫਤਾਰੀ ਦੇ ਵੇਲੇ ਦੇ ਵਿੱਚ ਵੀ ਲੋਕਾਂ ਨੂੰ ਬੱਤੀ ਤੋਂ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਬਰਾਂ ਮਿਲ ਰਹੀਆਂ ਨੇ ਕਿ ਪਾਕਿਸਤਾਨ IMF ਦੀਆਂ ਨਵੀਆਂ ਸ਼ਰਤਾਂ ਮੰਨਣ ਨੂੰ ਤਿਆਰ ਹੋ ਗਿਆ ਹੈ। ਪਾਕਿਸਤਾਨ 'ਚ ਨਵੀਂ ਸਰਕਾਰ ਯਾਨੀ ਸ਼ਹਿਬਾਜ਼ ਸ਼ਰੀਫ ਦੇ ਰਾਜ ਸਾਂਭਣ ਤੋਂ ਬਾਅਦ ਇੱਕ ਵਾਰੀ ਫੇਰ IMF ਦੇ ਨਾਲ ਗੱਲਬਾਤ ਸ਼ੁਰੂ ਹੋਈ ਹੈ। ਪਾਕਿਸਤਾਨ 'ਚ ਖਜ਼ਾਨੇ ਦੇ ਵਜ਼ੀਰ ਮੁਫਤਾ ਇਸਮਾਈਲ ਨੇ IMF ਦੇ ਜ਼ਿੰਮੇਦਾਰਾਂ ਨਾਲ ਮੁਲਾਕਾਤ ਕੀਤੀ। ਖਬਰਾਂ ਮਿਲ ਰਹੀਆਂ ਨੇ ਕਿ IMF ਨੇ ਸਭ ਤੋਂ ਵੱਡੀ ਮੰਗ ਰੱਖੀ ਹੈ ਕਿ ਪਾਕਿਸਤਾਨ ਪੈਟਰੋਲ ਡੀਜ਼ਲ ਦੇ ਮੁੱਲ 'ਚ ਦਿੱਤੀ ਜਾਣ ਵਾਲੀ ਛੁੱਟ ਨੂੰ ਵਾਪਸ ਲਵੇ। ਅੰਦਰ ਖਾਤੇ ਇਹ ਵੀ ਇਤਲਾਹਾਂ ਮਿਲ ਰਹੀਆਂ ਨੇ ਕਿ ਪਾਕਿਸਤਾਨ ਨੇ $2 ਅਰਬ ਵਾਧੂ ਲੈਣ ਦੀ ਮੰਗ ਕੀਤੀ ਹੈ। ਸੁਣਨ ਵਾਲਿਆਂ ਨੂੰ ਦੱਸਦੇ ਚਾਹੀਏ ਕਿ ਜੇ ਪਾਕਿਸਤਾਨ ਨੇ IMF ਦੀਆਂ ਸ਼ਰਤਾਂ ਮੰਨ ਲਈਆਂ ਤੇ ਪਾਕਿਸਤਾਨ 'ਚ ਚੱਲਦਾ ਮਹਿੰਗਾਈ ਦਾ ਤੂਫਾਨ ਇੱਕ ਨਵਾਂ ਰੂਪ ਧਾਰ ਲਵੇਗਾ। ਇਤਲਾਹਾਂ ਇਹ ਵੀ ਨੇ ਕਿ ਨਵੀਂ ਸਰਕਾਰ ਨੇ ਮਹਿੰਗਾਈ ਵਾਲਾ ਸਾਰਾ ਮਲਬਾ ਪਿਛਲੀ ਸਰਕਾਰ ਤੇ ਪਾ ਦੇਣਾ ਹੈ। IMF ਨੇ ਇਹ ਨਵੇਂ ਕਰਜ਼ੇ ਦੀ ਮਨਜ਼ੂਰੀ ਤਾਂ ਦੇ ਦਿੱਤੀ ਹੈ, ਪਰ ਇਹਨੂੰ ਨਵੀਆਂ ਸ਼ਰਤਾਂ ਨਾਲ ਵੀ ਗੰਢ ਦਿੱਤਾ ਹੈ। IMF ਦੇ ਆਲਾ ਜ਼ਿੰਮੇਦਾਰ ਆਉਂਦੇ ਕੁਝ ਹਫ਼ਤਿਆਂ ਤੱਕ ਪਾਕਿਸਤਾਨ ਦਾ ਗੇੜਾ ਲਾਉਣਗੇ ਤੇ ਇਸ ਮਾਮਲੇ ਤੇ ਸਾਰੀ ਲਿਖਤ ਪੜ੍ਹਤ ਹੋਏਗੀ। ਪੰਜਾਬ ਦੇ CM ਵਾਸਤੇ ਹਮਜ਼ਾ ਸ਼ਹਿਬਾਜ਼ ਹੋਰਾਂ ਦਾ ਮਰਤਬੇ ਦੀ ਸਹੁੰ ਚੁੱਕਣ ਵਾਲਾ ਖ਼ਾਬ ਪੂਰਾ ਨਾ ਹੋ ਸਕਿਆ। ਇਸ ਮਾਮਲੇ ਤੇ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਰਾਂ ਵੱਲੋਂ ਪ੍ਰੈਜ਼ੀਡੈਂਟ ਆਰਫ ਅਲਵੀ ਹੋਰਾਂ ਨੂੰ ਇੱਕ ਹੋਰ ਸਮਰੀ ਲਿਖੀ ਗਈ, ਜਿਹਦੇ 'ਚ ਉਹਨਾਂ ਦਾ ਆਖਣਾ ਸੀ ਕਿ ਲਹਿੰਦੇ ਪੰਜਾਬ ਦੇ CM ਦੇ ਮਰਤਬੇ ਵਾਸਤੇ ਉਹਨਾਂ ਆਪਣਾ ਆਈਨੀ ਜ਼ਿੰਮੇਦਾਰੀਆਂ ਪੂਰੀਆਂ ਕਰਨ ਅਤੇ ਅਦਾਲਤੀ ਹੁਕਮ ਤੇ ਅਮਲ ਕਰਦਿਆਂ ਹੋਇਆਂ ਕਿਸੇ ਬੰਦੇ ਦੀ ਜ਼ਿੰਮੇਦਾਰੀ ਲਾਉਣ ਜੋ ਹਮਜ਼ਾ ਸ਼ਹਿਬਾਜ਼ ਸ਼ਰੀਫ ਹੋਰਾਂ ਕੋਲੋਂ ਮਰਤਬੇ ਦੀ ਸਹੁੰ ਲਵੇ। ਸੁਣਨ ਵਾਲਿਆਂ ਨੂੰ ਦੱਸਦੇ ਚਾਹੀਏ ਕਿ ਹਮਜ਼ਾ ਸ਼ਹਿਬਾਜ਼ ਸ਼ਰੀਫ ਵੱਲੋਂ ਲਾਹੌਰ ਹਾਈ ਕੋਰਟ 'ਚ ਤੌਹੀਦੇ ਅਦਾਲਤ ਦੀ ਅਰਜ਼ੀ ਦਾਇਰ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ, ਜਿਹਦੇ 'ਚ ਉਹਨਾਂ ਦਾ ਆਖਣਾ ਸੀ ਕਿ ਗਵਰਨਰ ਪੰਜਾਬ ਅਦਾਲਤੀ ਹੁਕਮ ਨਾ ਮੰਨ ਕੇ ਤੌਹੀਨੇ ਅਦਾਲਤ ਕਰ ਰਹੇ ਨੇ।
ਇਸ ਮਾਮਲੇ ਤੇ ਗਵਰਨਰ ਪੰਜਾਬ ਹੋਰਾਂ ਨੇ ਪ੍ਰੈਜ਼ੀਡੈਂਟ ਆਫ ਪਾਕਿਸਤਾਨ ਨੂੰ ਇੱਕ ਖੱਤ ਲਿਖਿਆ, ਜਿਹਦੇ 'ਚ ਉਹਨਾਂ ਦਾ ਆਖਣਾ ਸੀ ਕਿ ਉਸਮਾਨ ਬਜ਼ਾਰ ਹੋਰਾਂ ਦਾ ਅਸਤੀਫਾ ਆਈਨੀ ਮੰਗਾਂ ਪੂਰੀਆਂ ਨਹੀਂ ਕਰਦਾ। ਮੇਰੇ ਕੋਲ ਨਾ ਤੇ ਉਹਨਾਂ ਦਾ ਅਸਤੀਫਾ ਆਇਆ ਹੈ ਤੇ ਨਾ ਹੀ ਮੈਂ ਮਨਜ਼ੂਰ ਕੀਤਾ ਹੈ। ਨਵੇਂ ਸੀਐਮ ਦਾ ਚੁਣਾਵ ਪਾਕਿਸਤਾਨੀ ਆਇਨ ਦੇ ਖਿਲਾਫ ਹੈ, ਤਾਂ ਕਰਕੇ ਉਸਮਾਨ ਬਜ਼ਾਰ ਹੋਰਾਂ ਨੂੰ ਉਹਨਾਂ ਦੇ ਮਰਤਬੇ ਤੇ ਬਹਾਲ ਕੀਤਾ ਜਾਏ। ਗਵਰਨਰ ਵੱਲੋਂ ਲਿਖੀ ਗਈ ਇਸ ਚਿੱਠੀ ਤੋਂ ਬਾਅਦ ਉਸਮਾਨ ਬਜ਼ਾਰ ਹੋਰੀ ਵੀ ਹਿਲਜੁਲ 'ਚ ਨਜ਼ਰ ਆਏ। ਉਹਨਾਂ ਨੇ ਅੱਜ ਆਈਜੀ ਪੰਜਾਬ, ਚੀਫ ਸੈਕਟਰੀ ਤੇ ਸੂਬੇ ਦੇ ਹੋਰ ਆਲਾ ਜ਼ਿੰਮੇਦਾਰਾਂ ਦਾ ਇਕੱਠ ਸੱਦਿਆ ਤੇ ਜਿਹਦੇ 'ਚ ਉਹਨਾਂ ਨੇ ਸਰਕਾਰੀ ਮਾਮਲਿਆਂ ਤੇ ਵਿਚਾਰ ਵਟਾਂਦਰਾ ਕੀਤਾ। ਘਰਵਾਲੀ ਨੂੰ ਕਤਲ ਕਰ ਦਿਓ, ਉਸ ਤੋਂ ਬਾਅਦ ਪੁਲਿਸ ਵਾਲਿਆਂ ਨੂੰ ਕੁਝ ਪੈਸੇ ਲਾਓ, ਕੇਸ ਖਰਾਬ ਕਰਾਓ ਤੇ ਬਰੀ ਹੋ ਜਾਓ। ਇਹ ਗੱਲ ਕੋਈ ਆਮ ਬੰਦਾ ਨਹੀਂ ਕਹਿ ਰਿਹਾ, ਬਲਕਿ ਇਹ ਰਿਮਾਰਕਸ ਨੇ ਜਸਟਿਸ ਕਾਜ਼ੀ ਫਾਇਜ਼ ਈਸਾ ਹੋਰਾਂ ਦੇ, ਜੋ ਕਿ ਸੁਪਰੀਮ ਕੋਰਟ ਆਫ ਪਾਕਿਸਤਾਨ ਦੇ ਸੀਨੀਅਰ ਜੱਜ ਨੇ। ਉਹਨਾਂ ਦਾ ਆਖਣਾ ਹੈ ਕਿ ਪਾਕਿਸਤਾਨ 'ਚ ਇਸ ਵੇਲੇ ਤਗੜੇ ਵਾਸਤੇ ਇਨਸਾਫ ਵਿਕ ਰਿਹਾ ਹੈ। ਜੋ ਤਗੜੀ ਬੋਲੀ ਦਿੰਦਾ ਹੈ ਉਹ ਇਨਸਾਫ ਲੈ ਜਾਂਦਾ ਹੈ। ਉਹਨਾਂ ਇਹ ਰਿਮਾਰਕਸ ਉਦੋਂ ਦਿੱਤੇ ਜਦੋਂ ਗੈਰਤ ਦੇ ਨਾਂ ਤੇ ਕਤਲ ਹੋਣ ਵਾਲੀ ਇੱਕ ਜ਼ਨਾਨੀ ਵੱਲੋਂ ਕੇਸ ਉਹਨਾਂ ਦੇ ਰੂਬਰੂ ਹੋਇਆ। ਜ਼ਨਾਨੀ ਦੇ ਘਰ ਵਾਲੇ ਦੀ ਅਰਜ਼ੀ ਮਨਜ਼ੂਰ ਹੋ ਗਈ, ਜਿਹਦੇ ਤੋਂ ਮਗਰੋਂ ਜ਼ਨਾਨੀ ਦੇ ਬਾਕੀ ਘਰ ਵਾਲਿਆਂ ਨੇ ਅਰਜ਼ੀ ਨੂੰ ਸੁਪਰੀਮ ਕੋਰਟ ਆਫ ਪਾਕਿਸਤਾਨ ਦੇ ਵਿੱਚ ਚੈਲੰਜ ਕਰ ਦਿੱਤਾ। ਇਸ ਮੁਕੱਦਮੇ 'ਚ ਬੰਦੇ ਨੇ ਆਪਣੀ ਘਰਵਾਲੀ ਨੂੰ ਗੈਰਤ ਦੇ ਨਾਂ ਤੇ ਕਤਲ ਕੀਤਾ ਸੀ, ਜਿਹਦੇ ਤੋਂ ਮਗਰੋਂ ਪੁੱਛ ਪਰਤੀਤ ਵਾਲਾ ਕੰਮ ਟੁਰਿਆ, ਪਰ ਕੁੜੀ ਦੇ ਘਰ ਵਾਲੇ ਮੁਤਮਈਨ ਨਹੀਂ ਸਨ। ਉਹਨਾਂ ਨੇ ਨਿੱਕੀਆਂ ਅਦਾਲਤਾਂ 'ਚ ਅਰਜ਼ੀਆਂ ਦਿੱਤੀਆਂ, ਜਿੱਥੇ ਫੈਸਲੇ ਉਹਨਾਂ ਦੇ ਹੱਕ 'ਚ ਹੀ ਆਉਂਦੇ ਰਹੇ, ਪਰ ਹਾਈ ਕੋਰਟ 'ਚ ਫੈਸਲਾ ਕਤਲ ਵਾਲੇ ਬੰਦੇ ਦੇ ਹੱਕ 'ਚ ਆਇਆ। ਕੁੜੀ ਦੇ ਘਰ ਵਾਲਿਆਂ ਨੇ ਇਸ ਮਾਮਲੇ ਨੂੰ ਸੁਪਰੀਮ ਕੋਰਟ ਆਫ ਪਾਕਿਸਤਾਨ 'ਚ ਦਾਇਰ ਕੀਤਾ। ਸੁਣਵਾਈ ਵੇਲੇ ਜਦੋਂ ਜਸਟਿਸ ਫਾਇਜ਼ ਈਸਾ ਹੋਰਾਂ ਗਵਾਹਾਂ ਬਾਰੇ ਪੁੱਛ ਪਰਤੀਤ ਕੀਤੀ ਤੇ ਪਤਾ ਲੱਗਿਆ ਕਿ ਇੱਕ ਜ਼ਨਾਨੀ ਨੇ ਆਪਣਾ ਬਿਆਨ ਹੀ ਨਹੀਂ ਦਿੱਤਾ। ਇਸ ਮੌਕੇ ਤੇ ਜਸਟਿਸ ਫਾਇਜ਼ ਈਸਾ ਦਾ ਆਖਣਾ ਸੀ ਕਿ ਤਫਤੀਸ਼ ਵਾਲਾ ਕੰਮ ਪੁਲਿਸ ਡਿਪਾਰਟਮੈਂਟ ਦਾ ਹੁੰਦਾ ਹੈ ਤੇ ਇੰਜ ਦੇ ਅਫਸਰਾਂ ਨੂੰ ਫਾਰਗ ਕਰ ਦੇਣਾ ਚਾਹੀਦਾ ਹੈ ਜਿਹੜੇ ਆਪਣੇ ਕੰਮ ਨੂੰ ਪੂਰਾ ਨਹੀਂ ਕਰਦੇ। ਇਸ ਮੌਕੇ ਤੇ ਹੀ ਉਹਨਾਂ ਦਾ ਆਖਣਾ ਸੀ ਕਿ ਘਰ ਵਾਲੀ ਨੂੰ ਕਤਲ ਕਰ ਦਿਓ, ਉਸ ਤੋਂ ਬਾਅਦ ਪੁਲਿਸ ਵਾਲਿਆਂ ਨੂੰ ਕੁਝ ਪੈਸੇ ਲਾਓ, ਕੇਸ ਖਰਾਬ ਕਰਾਓ ਤੇ ਬਰੀ ਹੋ ਜਾਓ। ਸਿਆਲਕੋਟ 'ਚ ਸ੍ਰੀਲੰਕਨ ਸ਼ਹਿਰੀ ਨੂੰ ਮਜਮੇ ਦੇ ਲੋਕਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ, ਜਿਹਦੇ ਤੋਂ ਮਗਰੋਂ ਅਦਾਲਤ 'ਚ 6 ਲੋਕਾਂ ਨੂੰ ਸਜ਼ਾਏ ਮੌਤ ਅਤੇ ਬਾਕੀ 9 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਪਰ ਸਜ਼ਾਏ ਮੌਤ ਪਾਉਣ ਵਾਲੇ ਕੈਦੀਆਂ 'ਚੋਂ ਹਾਫਿਜ਼ ਮੁਹੰਮਦ ਤੈਮੂਰ ਨੇ ਇਸ ਫੈਸਲੇ ਨੂੰ ਅਦਾਲਤ 'ਚ ਚੈਲੰਜ ਕਰ ਦਿੱਤਾ ਹੈ। ਉਹ ਇਸ ਗੱਲ ਤੋਂ ਤਾਂ ਇਨਕਾਰੀ ਨਹੀਂ ਕਿ ਉਹ ਮਜਮੇ ਦਾ ਹਿੱਸਾ ਸੀ, ਪਰ ਉਹਦਾ ਆਖਣਾ ਹੈ ਕਿ ਸ਼ਹਾਦਤਾਂ ਰਾਹੀਂ ਕਿਤੇ ਇਹ ਗੱਲ ਸਾਬਿਤ ਨਹੀਂ ਹੁੰਦੀ ਕਿ ਸ੍ਰੀਲੰਕਨ ਸ਼ਹਿਰੀ ਦੇ ਸਿਰ ਤੇ ਇੱਟ ਲੱਗਣ ਕਾਰਨ ਉਹਦੀ ਮੌਤ ਹੋਈ। ਇਸ ਅਪੀਲ 'ਚ ਫੋਰੈਂਸਿਕ ਸਾਇੰਸ ਦੀ ਰਿਪੋਰਟ ਨੂੰ ਵੀ ਨਹੀਂ ਬਣਾਇਆ ਗਿਆ ਹੈ, ਜਿਹਦੇ 'ਚ ਆਖਿਆ ਗਿਆ ਹੈ ਕਿ ਪ੍ਰਿਯੰਥਾ ਦੀ ਮੌਤ ਸਿਰ 'ਚ ਇੱਟ ਲੱਗਣ ਕਾਰਨ ਨਹੀਂ ਹੋਈ, ਬਲਕਿ ਮਜਮੇ ਵੱਲੋਂ ਬੇਦਰੇਗ ਮਾਰਨ ਕਾਰਨ ਹੋਈ। ਅਪੀਲ ਕਰਨ ਵਾਲਿਆਂ ਦਾ ਆਖਣਾ ਸੀ ਕਿ ਪ੍ਰਿਯੰਥਾ ਨੂੰ ਕਤਲ ਕਰਨ ਵਾਲਾ ਵਕੂਆ ਕੋਈ ਬਕਾਇਦਾ ਪਲਾਨ ਨਹੀਂ ਸੀ, ਬਲਕਿ ਇਹ ਅਚਾਨਕ ਹੋਇਆ ਤੇ ਇਹਦੀ ਵਜ੍ਹਾ ਦਫ਼ਤਰ 'ਚ ਲੱਗੇ ਕੁਝ ਧਾਰਮਿਕ ਝੰਡੇ ਸਨ, ਜਿਹੜੇ ਕਿ ਉਹਨਾਂ ਨੇ ਲਾਏ ਸਨ ਤੇ ਉਸ ਤੋਂ ਬਾਅਦ ਲੜਾਈ ਸ਼ੁਰੂ ਹੋ ਗਈ। ਅੱਤਵਾਦ ਦੀ ਅਦਾਲਤ ਵੱਲੋਂ ਜਿਹੜੀਆਂ ਸ਼ਹਾਦਤਾਂ ਲਿਆਂਦੀਆਂ ਨੇ ਉਹ ਵੀ ਮੇਰੇ ਖਿਲਾਫ ਨਹੀਂ ਜਾਂਦੀਆਂ, ਨਾ ਇਹ ਸਾਬਤ ਹੁੰਦਾ ਹੈ ਕਿ ਮੈਂ ਹੀ ਮਰਕਜ਼ੀ ਮੁਲਜ਼ਮ ਹਾਂ। ਪਾਕਿਸਤਾਨ ਤੋਂ ਹੁਣ ਤੱਕ ਲਈ ਇੰਨਾ ਹੀ। ਵਧੇਰੀ ਜਾਣਕਾਰੀ ਵਾਸਤੇ ਪੰਜਾਬੀ ਰੇਡੀਓ USA ਦੇ ਪੇਜ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਬੈਲ ਦੇ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਣਾ। ਮੈਨੂੰ ਪਰਵੀਨ ਮਸੂਦ ਨੂੰ ਇਜਾਜ਼ਤ ਦਿਓ।